OBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਾਡੇ ਅੱਜ ਦੇ ਵੀਰਵਾਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਇਸ ਟਾਈਮ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨ ਦਾ ਸਮਾਂ ਆ ਚੁੱਕਾ ਆ। ਅਤੇ ਜੇਕਰ ਤੁਸੀਂ ਵੀ ਉਸ ਦੇ ਪ੍ਰਤੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਆਫਿਸ 'ਚ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ ਦੇ ਵਿੱਚ ਲੋਕੇਸ਼ਨਜ਼ ਹਨ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277-0113 209-277-0113 ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦੇ ਕੇ ਬਹੁਤ ਹੀ ਘੱਟ ਸਮੇਂ 'ਚ ਲੈ ਕੇ ਦਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਫ੍ਰਾਂਸਿਸਕੋ ਰਵੇਰਾ 559-800-0950 ਜਾਂ ਅਜੀਤ ਅਟਵਾਲ 559-374-4541 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਦੇ ਲਈ ਇਹਨਾਂ ਦੀਆਂ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 4087227698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ ਜਿਹੜਾ ਸਤਲੋਕ ਆਸ਼ਰਮ ਆ, ਉਹਦਾ ਜਿਹੜਾ ਮੁਖੀ ਰਾਮਪਾਲ ਆ, ਉਸ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ। ਦੇਖੋ, ਰਾਮਪਾਲ ਹੈ ਜਿਹੜਾ ਇਹ ਸਿੰਜਾਈ ਮਹਿਕਮੇ ਦੇ ਵਿੱਚ ਬੇਲਦਾਰ ਟਾਈਪ ਦੀ ਨੌਕਰੀ ਕਰਿਆ ਕਰਦਾ ਸੀ। ਕਦੇ ਸੜਕਾਂ ਦੀਆਂ ਪਰੜੀਆਂ ਗਾਉਂਦਾ ਫਿਰਦਾ ਸੀਗਾ। ਇੱਕ ਦਿਨ ਕਾਸ਼ਬਾਨੀ ਹੋਈ ਕਿਤੇ ਕਿ ਦੁਨੀਆ ਲੁੱਟਣ ਹੁਣ ਪਈ, ਕਿਉਂ ਨਾ ਆਪਾਂ ਇਸ ਖੇਤਰ 'ਚ ਆ ਜਾਈਏ। ਐਵੇਂ ਸਾਰੀ ਜ਼ਿੰਦਗੀ ਸੜਕਾਂ ਮਿੱਧੇ ਫਿਰਾਂਗੇ, ਸਾਰੀ ਜ਼ਿੰਦਗੀ ਨਹਿਰਾਂ ਦੀਆਂ ਪਰੜੀਆਂ ਗਾਉਂਦੇ ਰਹਾਂਗੇ। ਫਿਰ ਇਹ ਬਾਬਾ ਬਣ ਗਿਆ। ਬਾਬੇ ਤੋਂ ਬਾਅਦ ਇਹਨੇ ਇਹ ਸਤਲੋਕ ਆਸ਼ਰਮ ਹੈ ਜਿਹੜਾ ਉਹ ਸਥਾਪਿਤ ਕੀਤਾ। ਹਿਸਾਰ ਜ਼ਿਲ੍ਹੇ ਦੇ ਵਿੱਚ ਪਿੰਡ ਹੈ, ਸ਼ਾਇਦ ਉਹਦਾ ਨਾਮ ਧਰਮਤਾ ਹੈ। ਤਾਂ ਉੱਥੇ ਇਹ ਆਸ਼ਰਮ ਚੱਲ ਨਿਕਲਿਆ। ਬਾਅਦ ਦੇ ਵਿੱਚ ਇਹਦਾ ਆਰੀਆ ਸਮਾਜੀਆਂ ਦੇ ਨਾਲ ਇੱਕ ਟਕਰਾਅ ਵੀ ਹੋਇਆ ਸੀਗਾ, ਕਿਉਂਕਿ ਇਹਨੇ ਇੱਕ ਪੁਸਤਕ ਤੇ ਵਿਵਾਦਤ ਟਿੱਪਣੀ ਕਰ ਦਿੱਤੀ ਸੀਗੀ। ਉਸ ਤੋਂ ਬਾਅਦ ਫਿਰ ਇਹ ਬਹੁਤ ਜ਼ਿਆਦਾ ਚਰਚਿਤ ਹੋਇਆ। 2014 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਰੌਲਾ ਵੀ ਪਿਆ, ਐਡੇ ਵੱਡੇ ਪੱਧਰ ਤੇ ਹਿੰਸਾ ਹੋਈ। ਤਾਂ ਇਹ ਮਾਮਲੇ ਕੁਛ ਇਹਦੇ ਅਦਾਲਤ ਦੇ ਵਿੱਚ ਪੈਂਡਿੰਗ ਸੀਗੇ। ਉਦੋਂ ਹਾਈ ਕੋਰਟ ਨੇ ਕਿਹਾ ਸੀਗਾ ਕਿ ਇਹਨੂੰ ਕੱਢ ਕੇ ਲਿਆਓ, ਕਿਉਂਕਿ ਅਦਾਲਤ 'ਚ ਜਾਂਦਾ ਹੀ ਨਹੀਂ ਸੀ, ਕਿਸੇ ਨੂੰ ਕੁਛ ਨਹੀਂ ਸੀ ਸਮਝਦਾ, ਕਿਉਂਕਿ ਇਹਦੇ ਪੈਰੋਕਾਰਾਂ ਦੀ ਫੌਜ ਜਿਹੜੀ ਸੀਗੀ ਉਹ ਤਕੜੀ ਸੀਗੀ। ਉਹ ਤਾਦਾਦ ਦੇ ਵਿੱਚ ਤੇ ਹੈ ਹੀ ਹੈ ਸੀਗੀ, ਸ਼ਰਧਾ ਦੇ ਪੱਖ ਤੋਂ ਵੀ ਤਕੜੀ ਸੀਗੀ। ਇਹ ਚਬੂਤਰੇ ਤੇ ਚੜ੍ਹ ਜਾਂਦਾ ਸੀਗਾ ਤਾਂ ਇਹ ਉੱਥੇ ਨਹਾਉਂਦਾ ਸੀਗਾ। ਜਿਹੜਾ ਪਾਣੀ ਨਾਲੀਆਂ ਦੇ ਰਾਹੀਂ ਥੱਲੇ ਆਉਂਦਾ ਸੀਗਾ, ਇਹਦੇ ਪੈਰੋਕਾਰ ਉਹਦੀ ਖੀਰ ਬਣਾ ਕੇ ਆਪੋ ਵਿੱਚ ਦੀ ਵੰਡ ਕੇ ਖਾਇਆ ਕਰਦੇ ਸੀ। ਇਹੋ ਜਿਹੀ ਭਗਤੀ ਸੀਗੀ ਉਹਨਾਂ ਦੀ। ਤਾਂ ਉਦੋਂ ਜਦੋਂ ਫਿਰ ਇਹਨੂੰ ਕੱਢਣ ਗਈ ਪੁਲਿਸ, ਉੱਥੇ ਕਲੈਸ਼ ਹੋਇਆ ਬਹੁਤ ਜ਼ਬਰਦਸਤ, ਮੌਤਾਂ ਵੀ ਹੋਈਆਂ ਸੀਗੀਆਂ। ਕਈ ਦਿਨ ਲਗਾਤਾਰ ਕੰਮ ਚੱਲਦਾ ਰਿਹਾ। ਉਸ ਤੋਂ ਬਾਅਦ ਇਹਨੂੰ ਫੜਿਆ ਗਿਆ, ਕੱਢਿਆ ਗਿਆ, ਬਹੁਤ ਕੁਛ ਦੇ ਡੇਰੇ 'ਚੋਂ ਨਿਕਲਿਆ ਸੀਗਾ। ਇਤਰਾਜ਼ਯੋਗ ਚੀਜ਼ਾਂ ਬਹੁਤ ਨਿਕਲੀਆਂ ਸੀਗੀਆਂ। ਤਾਂ ਇਹ 2 ਮਾਮਲੇ ਇਹਦੇ 'ਚ ਦਰਜ ਹੋਏ ਸੀਗੇ। ਹਾਲਾਂਕਿ 29 ਜਾਣੇ ਆ ਕੁੱਲ, ਪਰ 2 ਕਤਲਾਂ ਦੇ ਮਾਮਲੇ ਸੀਗੇ। ਉਹ ਇਹ ਮਾਮਲੇ ਸੀਗੇ ਕਿ ਜਦੋਂ ਇਹ ਸਾਰਾ ਕੁਛ ਚੱਲਦਾ ਪਿਆ ਸੀ, ਕੁਛ ਮੌਤਾਂ ਹੋਈਆਂ, ਉਹਦੇ ਲਈ ਜ਼ਿੰਮੇਵਾਰ ਇਹਨੂੰ ਠਹਿਰਾਇਆ ਗਿਆ, ਕਿਉਂਕਿ ਉਹ ਬੰਦੇ ਜਿਹੜੇ ਕਿ ਮਾਰੇ ਗਏ ਉਹ ਚਾਹੁੰਦੇ ਸਨ ਕਿ ਅਸੀਂ ਬਾਹਰ ਨਿਕਲੀਏ, ਕਿਸੇ ਤਰੀਕੇ ਨਾਲ ਆਪਣੀ ਜਾਨ ਬਚਾ ਲਈਏ। ਜਦ ਉਹਨਾਂ ਨੂੰ ਉੱਥੇ ਬੰਦੀ ਬਣਾਇਆ ਗਿਆ, ਉਹਨਾਂ ਦੀ ਮੌਤ ਹੋ ਗਈ ਅਥਰੂ ਗੈਸ ਦੇ ਨਾਲ। ਤਾਂ ਉਹ ਮਰਡਰ ਪਏ ਸੀਗੇ ਇਹਨਾਂ ਤੇ। 29 ਜਾਣੇ ਸੀਗੇ। 29 ਦੇ ਵਿੱਚੋਂ 6 ਜਾਣੇ ਇਹੋ ਜਿਹੇ ਸੀਗੇ ਜਿਹੜੇ ਦੋਵਾਂ ਕੇਸਾਂ ਦੇ ਵਿੱਚ ਹੀ ਇਨਵੋਲਵ ਪਾਏ ਗਏ। ਬਾਕੀ 23 ਜਿਹੜੇ ਸੀਗੇ ਉਹ ਸਿੰਗਲ FIR ਦੇ ਵਿੱਚ ਸੀਗੇ। 2 ਮਾਮਲਿਆਂ ਦੀ ਹੁਣ ਸੁਣਵਾਈ ਜਿਹੜੀ ਨੇਪਰੇ ਚੜੀ ਆ। ਇਹ ਰਾਮਪਾਲ ਨੂੰ ਦੋਨਾਂ ਹੀ ਮਾਮਲਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ।
ਤਾਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਅਦਾਲਤ ਵੱਲੋਂ। ਮੇਰੇ ਖਿਆਲ ਦੇ ਨਾਲ ਸਜ਼ਾ ਦਾ ਐਲਾਨ ਹੈ ਜਿਹੜਾ ਉਹ 15 ਤੇ 16, ਕਿਉਂਕਿ 2 ਕੇਸ ਹੈ ਅਲੱਗ-ਅਲੱਗ, 15 ਤੇ 16 ਨੂੰ ਇਹਨੂੰ ਸਜ਼ਾ ਜਿਹੜੀ ਸੁਣਾਈ ਜਾਊਗੀ ਵੱਖ-ਵੱਖ ਕੇਸਾਂ 'ਚ। ਸਜ਼ਾ ਤੇ ਆਪਾਂ ਨੂੰ ਪਤਾ ਹੀ ਹੈ ਕਿ ਉਮਰ ਕੈਦ ਜਾਂ ਹੋ ਸਕਦਾ ਉਮਰ ਕੈਦ ਤੋਂ ਵੀ ਵਧੇਰੇ ਸਜ਼ਾ ਜਿਹੜੀ ਉਹ ਕੋਈ ਸਖਤ ਸੁਣਾ ਦਿੱਤੀ ਜਾਵੇ। ਬਹਰਹਾਲ ਰਾਮਪਾਲ ਹੋਵੇ ਚਾਹੇ ਰਾਮ ਹੋਵੇ, ਇਹਨਾਂ ਬਾਬਿਆਂ ਦਾ ਜਿਹੜੇ ਇਹਨਾਂ ਦੇ ਨਾਂ ਜਿਹੜੇ ਰਾਮ ਆ ਉਹਨਾਂ ਦੇ ਕਾਫੀ ਨਛੱਤਰ ਗ੍ਰਹਿ ਆ ਜਿਹੜੇ ਉਹ ਅੱਜ ਕੱਲ੍ਹ ਪੁੱਠੇ ਚੱਲਦੇ ਪਏ, ਚਾਹੇ ਗੁਰਮੀਤ ਰਾਮ ਹੋਵੇ, ਆਸਾ ਰਾਮ ਹੋਵੇ ਤੇ ਹੁਣ ਰਾਮਪਾਲ ਹੋਵੇ। ਤੇ ਮੈਂ ਸੋਚਦਾ ਕਿ ਉਹ ਜਿਹਦਾ ਇੱਕ ਪਲ ਹਾਰੀ ਬਾਬਾ ਉਹਨੂੰ ਵੀ ਉਮਰ ਕੈਦ ਹੋਈ ਆ ਪਿੱਛੇ ਜੇ, ਉਹਦੇ ਤੇ ਵੀ ਰੇਪ ਦੇ ਚਾਰਜਿਸ ਸਨ। ਤੇ ਮੇਰੇ ਗੱਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮੁਤਲਕ ਸੋਚਣਾ ਚਾਹੀਦਾ ਕਿ ਨਾ ਸਾਰਿਆਂ ਨੂੰ ਇਕੱਠਿਆਂ ਕਰਕੇ ਪੰਜਾਬ ਦੇ ਵਿੱਚ ਇੱਕ ਜੇਲ੍ਹ ਦੇ ਵਿੱਚ ਤਾੜ ਦਿੱਤਾ ਜਾਵੇ ਔਰ ਫਿਰ ਇਹਨਾਂ ਦੀ ਮੁਲਾਕਾਤ ਵਾਸਤੇ ਜਿਹੜੀ ਇਹਨਾਂ ਦੀ ਭਗਤਾਂ ਦੀ ਭੀੜ ਆਉਂਦੀ ਆ ਉਹਦੇ ਲਈ ਇੱਕ ਮੋਟੀ ਟਿਕਟ ਰੱਖੀ ਜਾਵੇ। ਖਜ਼ਾਨਾ ਕਾਫੀ ਭਰਿਆ ਜਾ ਸਕਦਾ ਔਰ ਇਹ ਚਾਰੇ ਇਕੱਠੇ ਹੋ ਜਾਣਗੇ, ਬੋਰਿੰਗ ਵੀ ਨਹੀਂ ਹੋਏਗੀ, ਆਪਸ ਦੇ ਵਿੱਚ ਚੀਪ ਖੇਡ ਜਾ ਕਰ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਫਰੈਂਚ ਮੀਡੀਆ ਦੀ ਇੱਕ ਰਿਪੋਰਟ ਨੇ ਭਾਜਪਾ ਦੀਆਂ ਮੁਸ਼ਕਿਲਾਂ ਵਧਾਈਆਂ। ਰਫੇਲ ਡੀਲ ਵਾਹਵਾ ਜਿਹੜੇ ਨਿਸ਼ਾਨੇ ਦਿੱਤੇ ਆ ਹੁਣ। ਇਹ ਲੱਗਦਾ ਕਿ ਜਿੱਦਾਂ ਕਾਂਗਰਸ ਲਈ ਬਫੋਰਸ ਬਣ ਗਈ ਸੀ ਨਾ ਇੱਕ ਗੱਲ ਦੀ ਹੱਡੀ, ਇਹਨਾਂ ਦੀ ਰਫੇਲ ਡੀਲ ਹੈ ਜਿਹੜੀ ਉਹ ਬਫੋਰਸ ਬਣ ਜਾਣੀ ਆ। ਤੋ ਕਰ ਕਰਾ ਕੇ ਇਹ ਜਦੋਂ ਇਸ ਮਾਮਲੇ ਤੋਂ ਮਾੜੀ ਜੀ ਜਾਨ ਛਡਾਉਂਦੇ ਆ ਉਦੋਂ ਕੋਈ ਨਾ ਕੋਈ ਸੱਪ ਨਿਕਲ ਆਉਂਦਾ ਹੈ। ਔਰ ਫਰੈਂਚ ਮੀਡੀਆ ਨੇ ਜਿਹੜੀ ਹੁਣ ਨਵੀਂ ਰਿਪੋਰਟ ਕੱਢੀ ਆ ਉਹ ਇਹਨਾਂ ਲਈ ਕਾਫੀ ਜ਼ਿਆਦਾ ਮੇਰੇ ਖਿਆਲ ਦੇ ਨਾਲ ਦਿੱਕਤਾਂ ਪਰੇਸ਼ਾਨੀਆਂ ਖੜੀਆਂ ਕਰੂਗੀ। ਵੈਸੇ ਤੇ ਔਲਾਂਦ ਦਾ ਪਿੱਛੇ ਜੇ ਇੱਕ ਬਿਆਨ ਆਇਆ ਸੀਗਾ ਉਹਨੇ ਹੀ ਬਹੁਤ ਵੱਡਾ ਸੰਕਟ ਖੜਾ ਕਰ ਦਿੱਤਾ ਸੀਗਾ, ਕਿਉਂਕਿ ਡੀਲ ਬਹੁਤ ਵੱਡੀ ਆ, ਬੜੀ ਜ਼ਬਰਦਸਤ ਡੀਲ ਆ। ਜਦੋਂ ਦੋ ਦੇਸ਼ਾਂ ਦੀ ਡੀਲ ਹੁੰਦੀ ਆ ਤੁਹਾਨੂੰ ਪਤਾ ਹੀ ਆ ਕਿ ਪੱਖ ਪੂਰੇ ਜਾਂਦੇ ਆ ਡੀਲ ਨੇਪਰੇ ਚਾੜਨ ਵਾਸਤੇ। ਸੋ ਉਹ ਜਿਹੜੀ ਉੱਥੋਂ ਦੀ ਫਰੈਂਚ ਗੌਰਮੈਂਟ ਆ ਉਹ ਤੇ ਪੱਖ ਪੂਰਦੀ ਆ, ਔਲਾਦ ਹੋਵੇ ਚਾਹੇ ਫਿਰ ਉੱਥੋਂ ਦਾ ਮੀਡੀਆ ਹੋਵੇ ਉਹ ਪੱਖ ਨਹੀਂ ਪੂਰਦੇ ਪਏ। ਬਹਰਹਾਲ ਜਿਹੜਾ ਮੀਡੀਆ ਪਾਰਟ ਉੱਥੋਂ ਦਾ ਖੋਜੀ ਮੀਡੀਆ ਸੰਸਥਾਨ ਆ ਉਹਨਾਂ ਨੇ ਹੁਣ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਟੋਰੀ ਲਿਆਂਦੀ ਆ ਕੱਢ ਕੇ। ਉਹ ਕਹਿੰਦੀ ਆ ਕਿ ਅਸਲ ਦੇ ਵਿੱਚ ਜਿਹੜਾ ਜੁਆਇੰਟ ਵੈਂਚਰ ਇਹਨਾਂ ਨੇ ਸ਼ੁਰੂ ਕੀਤਾ ਸੀਗਾ, ਮਤਲਬ ਕਿ ਇੱਕ ਰਿਲਾਇੰਸ ਔਰ ਡਸੋਲਟ, ਇਹਨਾਂ ਦਾ ਜਿਹੜਾ ਜੁਆਇੰਟ ਵੈਂਚਰ ਸੀਗਾ ਉਹ ਜ਼ਰੂਰੀ ਸੀਗਾ, ਮਤਲਬ ਕਿ ਲਾਜ਼ਮੀ ਸੀਗਾ। ਇਹ ਮਤਲਬ ਕਿ ਇਹ ਖੁਸ਼ੀ ਦੀ ਖੰਡ ਨਹੀਂ ਸੀਗੀ, ਮਜਬੂਰੀ ਦਾ ਲੱਡੂ ਸੀਗਾ। ਮਜਬੂਰੀ ਦੇ ਲੱਡੂ ਤੋਂ ਭਾਵ ਇਹ ਆ ਕਿ ਇਹਨਾਂ ਦੇ ਕੋਲ ਹੋਰ ਡਸੋਲਟ ਦੇ ਕੋਲ ਹੋਰ ਕੋਈ ਆਪਸ਼ਨ ਹੀ ਹੈ ਨਹੀਂ ਸੀਗਾ। ਇੰਡੀਆ ਗੌਰਮੈਂਟ ਨੇ ਇਹ ਕਿਹਾ ਸੀਗਾ ਕਿ ਭਾਈ ਜੇ ਤੁਸੀਂ ਇਹ ਡੀਲ ਅੱਗੇ ਤੋਰਨੀ ਆ ਤਾਂ ਫਿਰ ਤੁਹਾਨੂੰ ਰਿਲਾਇੰਸ ਲੈਣਾ ਹੈ। ਕਹਿਣ ਦਾ ਭਾਵ ਇਹ 100 ਹੱਥ ਰੱਸਾ ਸਿਰੇ ਤੇ ਗੰਢ, ਜਿਹਨੂੰ ਆਪਾਂ ਪੰਜਾਬੀ ਚ ਸਮਝਣਾ ਹੋਵੇ, ਮਤਲਬ ਕਿ ਉਹਨਾਂ ਦੇ ਕੋਲ ਕੋਈ ਆਪਸ਼ਨ ਨਹੀਂ ਸੀਗਾ। ਇਸ ਕਰਕੇ ਜਿਹੜਾ ਫਿਰ ਰਿਲਾਇੰਸ ਨੂੰ ਟ੍ਰੇਡ ਆਫ ਦੇ ਤੌਰ ਤੇ ਪੇਸ਼ ਕੀਤਾ ਗਿਆ। ਟ੍ਰੇਡ ਆਫ ਉਹਨੂੰ ਕਹਿੰਦੇ ਆ ਜਿੱਦਾਂ ਇੱਕ ਤਰ੍ਹਾਂ ਦਾ ਡੀਲ ਦੇ ਵਿੱਚ ਕੋਈ ਸਮਝੌਤਾ ਹੁੰਦਾ, ਤਾਂ ਉਹ ਟ੍ਰੇਡ ਆਫ ਜਿਹੜਾ ਇਹਨੂੰ ਪੇਸ਼ ਕੀਤਾ ਗਿਆ ਰਿਲਾਇੰਸ ਨੂੰ, ਤਾਂ ਉਹਦੇ ਵਿੱਚ ਇਹ ਸਾਫ਼ ਤੌਰ ਤੇ ਮੀਡੀਆ ਪਾਰਟ ਦਾ ਕਹਿਣਾ ਆ ਕਿ ਇਹਨਾਂ ਨੇ ਇੱਕੋ ਇੱਕ ਬਦਲ ਪੇਸ਼ ਕੀਤਾ ਸੀਗਾ ਇੰਡੀਅਨ ਗੌਰਮੈਂਟ ਨੇ ਕਿ ਜੇ ਇਹ ਡੀਲ ਤੁਸੀਂ ਨੇਪਰੇ ਚੜਾਉਣੀ ਆ ਤਾਂ ਫਿਰ ਤੁਹਾਨੂੰ ਇਹ ਸਭ ਕੁਛ ਕਰਨਾ ਪਊਗਾ। ਬਹਰਹਾਲ ਹੁਣ ਕਾਂਗਰਸ ਜਿਹੜੀ ਆ ਉਹ ਥੋੜੀ ਜਿਹੀ ਹਮਲਾਵਰ ਹੋ ਗਈ ਆ, ਵੈਸੇ ਵੀ ਇਸ ਮਾਮਲੇ ਤੇ ਉਹ ਕਾਫੀ ਹਮਲਾਵਰ ਆ, ਪਰ ਆਹ ਚੀਜ਼ ਜਿਹੜੀ ਨਿਕਲ ਕੇ ਆਈ ਆ ਉਹਨੇ ਇਹਨਾਂ ਨੂੰ ਜ਼ਬਰਦਸਤ ਝਟਕਾ ਦਿੱਤਾ। ਔਰ ਦੂਸਰੇ ਪਾਸੇ ਹੁਣ ਡਸੋਲਟ ਜਿਹੜਾ ਉਹ ਸਫਾਈਆਂ ਦਿੰਦਾ ਪਿਆ, ਉਹ ਕਹਿੰਦਾ ਸੀ ਕਿ ਨਹੀਂ ਕੋਈ ਸਾਡੇ ਤੇ ਦਬਾਅ ਨਹੀਂ ਸੀ, ਬਸ ਅਸੀਂ ਆਪਣਾ ਪਾਰਟਨਰ ਚੁਣਿਆ ਕਿਉਂਕਿ ਜ਼ਰੂਰੀ ਸੀਗਾ। ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਡੀਲ ਹੁੰਦੀ ਹੈ ਤਾਂ ਮੇਕ ਇਨ ਇੰਡੀਆ ਵਾਲਾ ਵੀ ਫੰਡਾਂ ਵਿੱਚ ਆ ਜਾਂਦਾ, ਉਹ ਕੋਈ ਨਾ ਕੋਈ ਪਾਰਟਨਰ ਇੱਧਰੋਂ ਲੱਭਣਾ ਪੈਂਦਾ। ਉਹ ਕਹਿੰਦੇ ਜੀ ਇਸ ਕਰਕੇ ਸਾਡੀ ਮਜਬੂਰੀ ਸੀਗੀ, ਸਾਨੂੰ ਇਹ ਵਧੀਆ ਲੱਗੇ, ਸਾਨੂੰ ਇਹ ਚੰਗੇ ਲੱਗੇ, ਤਾਂ ਫਿਰ ਅਸੀਂ ਇਹਨਾਂ ਦੇ ਹਮਦਮ ਬਣ ਕੇ ਇਹਨਾਂ ਦੇ ਅਸੀਂ ਸਾਥੀ ਬਣ ਕੇ ਚੱਲ ਪਏ। ਕੋਈ ਇਹਦੇ ਵਿੱਚ ਤੇ ਹੈ ਨਹੀਂ, ਪਰ ਮੀਡੀਆ ਪਾਰਟ ਨੇ ਇੱਕ ਹੋਰ ਤੱਥ ਪੇਸ਼ ਕੀਤਾ। ਉਹ ਇੱਕ ਤੇ ਤੱਥ ਇਹ ਦਿੰਦੇ ਪਏ ਆ ਕਿ ਜਿਹੜਾ ਡਸੋਲਟ ਦਾ CEO ਲੋਇਕ ਸੈਂਗਲੇ, ਉਹ ਕਹਿੰਦੇ ਆ ਕਿ ਉਹਨੇ ਜਾ ਕੇ ਜਿਹੜੀ ਨਾਗਪੁਰ ਦੇ ਵਿੱਚ ਆਪਣੀ ਕੰਪਨੀ ਦੇ ਸਟਾਫ ਪ੍ਰਤੀਨਿਧਾਂ ਨੂੰ ਇੱਕ ਪ੍ਰੈਜੈਂਟੇਸ਼ਨ ਦਿੱਤੀ ਸੀਗੀ। ਉਹਦੇ ਵਿੱਚ ਖੁਦ ਨੇ ਕਿਹਾ ਕਿ ਰਿਲਾਇੰਸ ਦੀ ਜਿਹੜੀ ਪਾਰਟਨਰਸ਼ਿਪ ਆ ਉਹ ਜ਼ਰੂਰੀ ਹੈ, ਮਤਲਬ ਕਿ ਖੁਦ ਮੰਨਿਆ ਜਦੋਂ ਉਹਨੇ ਜਾ ਕੇ ਆਪਣੇ ਕੰਪਨੀ ਦੇ ਜਿਹੜੇ ਉਹਦੇ ਸਾਥੀ ਸੀਗੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਆ। ਇੱਕ ਚੀਜ਼ ਉਹਨਾਂ ਨੇ ਹੋਰ ਤਥਾਤਮਕ ਤੌਰ ਤੇ ਬੜੀ ਦਿਲਚਸਪ ਪੇਸ਼ ਕੀਤੀ ਆ, ਉਹ ਕਹਿੰਦੇ ਕਿ ਬਿਲਕੁਲ ਇਹਨਾਂ ਨੇ ਇੱਕ ਝੂਠ ਫਰੌਡ ਜਿਹੜਾ ਸੀਗਾ ਉਹ ਲੋਕ ਅਰਪਣ ਦਾ ਖੇਡ ਖੇਡਿਆ। ਲੋਕ ਅਰਪਣ ਤੋਂ ਭਾਵ ਇਹ ਆ
ਕਿ ਇਹਨਾਂ ਨੇ ਨਾਗਪੁਰ ਦੇ ਵਿੱਚ ਇੱਕ ਮੈਦਾਨ 'ਚ ਟੈਂਟ ਗੱਡ ਦਿੱਤਾ, ਉਹਦੇ ਥੱਲੇ ਨੀਂਹ ਪੱਥਰ ਰੱਖ ਦਿੱਤਾ, ਕਹਿ ਦਿੱਤਾ ਕਿ ਇਹ ਭਵਿੱਖ ਦੀ ਰਿਸੋਰਟ ਰਿਲਾਇੰਸ ਫੈਕਟਰੀ ਹੈ। ਯਾਨੀ ਸਾਰੇ ਦਾ ਸਾਰਾ ਹੀ ਫਰੋਡ। ਉਹ ਕਹਿੰਦੇ ਕਿ ਇੱਕ ਟੈਂਟ ਦੇ ਵਿੱਚ ਨੀਂਹ ਪੱਥਰ ਗੱਡ ਦਿੱਤਾ, ਕਹਿੰਦੇ ਮਾਰੋ ਤਾੜੀਆਂ, ਆਉਣ ਵਾਲੇ ਸਮੇਂ ਦੇ ਵਿੱਚ ਇਹ ਫੈਕਟਰੀ ਬਣ। ਸੋ ਇਸ ਚੀਜ਼ ਨੂੰ ਆਧਾਰ ਬਣਾ ਲਿਆ। ਦੋ ਤੱਥ ਆ ਉਹਨਾਂ ਦੇ, ਇਹਨਾਂ ਤੱਥਾਂ ਤੇ ਮੇਰੇ ਖਿਆਲ ਦੇ ਨਾਲ ਏਡੀ ਛੇਤੀ ਮਿੱਟੀ ਨਹੀਂ ਪਾ ਸਕਦੇ ਹੁਣ ਭਾਰਤੀ ਜਨਤਾ ਪਾਰਟੀ ਵਾਲੇ। ਹਾਲਾਂਕਿ ਅੱਜ ਨਿਰਮਲਾ ਸੀਤਾਰਮਨ ਜਿਹੜੀ ਇੱਥੋਂ ਦੀ ਡਿਫੈਂਸ ਮਿਨਿਸਟਰ ਹੈ ਇੰਡੀਆ ਦੀ, ਉਹ ਅਚਾਨਕ ਫਰਾਂਸ ਨੂੰ ਰਵਾਨਾ ਹੋ ਗਈ। ਇਹ ਵੀ ਇੱਕ ਹੁਣ ਭੇਜ ਤੇ ਆ, ਪਤਾ ਨਹੀਂ ਇਤਫਾਕ ਹੈ ਜਾਂ ਭੇਜ ਤੇ ਆ, ਕਿ ਅੱਜ ਹੀ ਇਹ ਚੀਜ਼ ਜਿਹੜੀ ਆ ਨਿਕਲ ਕੇ ਆਈ ਆ ਤੇ ਅੱਜ ਹੀ ਉਹਨਾਂ ਦਾ ਦੌਰਾ ਜਿਹੜਾ ਉਹ ਫਰਾਂਸ ਦਾ ਬਣ ਗਿਆ। ਹੁਣ ਦੇਖੋ ਇਸ ਮੁੱਦੇ ਤੇ ਕੀ ਬਣਦਾ, ਪਰ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਚਲੇਗੀ ਆ ਇਸ ਮੁੱਦੇ ਦੀ। ਉਧਰੋਂ ਇਸ ਤਰ੍ਹਾਂ ਦੇ ਤੱਥ ਨਿਕਲ ਕੇ ਆਉਂਦੇ ਪਏ ਆ, ਲੱਗਦਾ ਇਹ ਹੋਆ ਕਿ ਸੁੱਖ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ। ਜੀ 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 ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਸੁਮੇਧ ਸੈਣੀ ਨੂੰ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ। ਦੇਖੋ ਸੁਮੇਧ ਸੈਣੀ ਗਿਆ ਸੀਗਾ ਹਾਈ ਕੋਰਟ ਦੇ ਵਿੱਚ ਜਾ ਕੇ, ਉੱਥੇ ਪਹਿਲੀ ਗੱਲ ਤੇ ਇਹਨੇ ਇਹ ਮੰਨੀ ਹੈ, ਕਹਿੰਦਾ ਜੀ ਪੰਜਾਬ ਪੁਲਿਸ ਤੇ ਆਪਾਂ ਨੂੰ ਭਰੋਸਾ ਕੋਈ ਨਹੀਂ। ਲੋਕੀ ਕਹਿੰਦੇ ਸਾਨੂੰ ਤੇ ਕਈ ਸਾਲਾਂ ਦਾ ਹੀ ਭਰੋਸਾ ਹੈ ਨਹੀਂ ਸੀਗਾ ਤੁਹਾਡੇ। ਚਲੋ ਤੁਸੀਂ ਘੱਟੋ ਘੱਟ ਮੰਨੇ ਤੇ ਸੀ, ਚਾਹੇ ਫੋਰਸ ਤੋਂ ਬਾਹਰ ਆ ਕੇ ਮੰਨੇ। ਖੈਰ ਇਹਨਾਂ ਨੇ ਪਟੀਸ਼ਨ ਪਾਈ ਸੀਗੀ ਕੱਲ ਸੁਮੇਧ ਸੈਣੀ ਨੇ, ਔਰ ਸੁਮੇਧ ਸੈਣੀ ਦੀ ਪਟੀਸ਼ਨ ਤੇ ਅੱਜ ਸੁਣਵਾਈ ਹੋ ਗਈ ਆ। ਸੁਣਵਾਈ ਦੇ ਦੌਰਾਨ ਇੱਕ ਚੀਜ਼ ਜਿਹੜੀ ਆ ਹਾਈ ਕੋਰਟ ਨੇ ਇਹਨੂੰ ਰਾਹਤ ਦੇ ਰੂਪ 'ਚ ਇਹ ਦਿੱਤੀ ਆ ਕਿ ਕਿਸੇ ਵੀ ਮਾਮਲੇ 'ਚ ਗ੍ਰਿਫਤਾਰੀ ਹੋਣ ਤੋਂ ਪਹਿਲਾਂ ਇਹਨੂੰ 7 ਦਿਨ ਪਹਿਲਾਂ ਇੱਕ ਨੋਟਿਸ ਦਿੱਤਾ ਜਾਂਦਾ। ਮਤਲਬ ਕਿ ਸਿੱਧੀ ਗ੍ਰਿਫਤਾਰੀ ਨਹੀਂ ਹੋ ਸਕਦੀ, ਇਹਨੂੰ 7 ਦਿਨ ਪਹਿਲਾਂ ਨੋਟਿਸ ਦੇਣਾ ਪਊਗਾ। ਔਰ ਦੂਸਰੀ ਚੀਜ਼ ਜਿਹੜੀ ਇਹਨੇ ਕਹੀ ਸੀ ਕਿ ਮੰਗ ਦੇ ਰੂਪ ਦੇ ਵਿੱਚ ਕਿ ਦੇਖੋ ਜੀ ਕਿਸੇ ਵੀ ਮਾਮਲੇ ਦੇ ਵਿੱਚ ਜੇ ਮੇਰੀ ਗ੍ਰਿਫਤਾਰੀ ਬਣਦੀ ਆ ਤਾਂ ਉਹ ਮਾਮਲੇ ਦੀ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਪੰਜਾਬ ਪੁਲਿਸ, ਜਿੱਦਾਂ ਮੈਂ ਤੁਹਾਨੂੰ ਕਿਹਾ, ਕੋਈ ਕਹਿੰਦੇ ਜੀ ਮੈਨੂੰ ਭਰੋਸਾ ਨਹੀਂ ਹੈ, ਤਾਂ ਜੇ ਕੋਈ ਜਾਂਚ ਪੜਤਾਲ ਬਣਦੀ ਹੈ ਤੇ ਉਹ CBI ਤੋਂ ਜਾਂਚ ਕਰਵਾਈ ਜਾਵੇ। ਵੈਸੇ CBI ਇਹਨੂੰ ਚੰਗੀ ਰਾਸ ਆਉਂਦੀ ਹੈ, ਤੁਹਾਨੂੰ ਪਤਾ ਹੀ ਆ ਕਿ ਉਹ 2 ਬੰਦੇ ਚੁੱਕੇ ਸੀ ਇਹਨਾਂ ਦੇ ਰਿਸ਼ਤੇਦਾਰਾਂ ਦੇ ਹੀ ਸੀਗੇ, ਉਹ ਅੱਜ ਤੱਕ ਨਹੀਂ ਲੱਭੇ, ਉਹ ਵੀ CBI 'ਚ ਹੀ ਚੱਲੀ ਜਾਂਦਾ। ਤੇ ਉਹ ਬੇਬੇ ਵਿਚਾਰੀ ਪਿਛਲੇ ਸਾਲ ਗੁਜ਼ਰ ਗਈ ਸੀਗੀ, ਇਨਸਾਫ ਉਡੀਕਦੀ ਉਹ ਸੰਸਾਰ ਤੋਂ ਹੀ ਰੁਖਸਤ ਹੋ ਗਈ। ਤਾਂ CBI ਥੋੜੀ ਜਿਹੀ ਨੂੰ ਰਾਸ ਆਉਂਦੀ ਆ ਕਿਉਂਕਿ ਮੁਕੱਦਮੇ ਜਿਹੜੇ ਲੰਮੇ ਚਲੇ ਜਾਂਦੇ ਆ। ਇਹ ਹੁਣ ਉੱਥੇ ਵੀ ਦਾ ਪੇਚ ਆ ਜਿਹੜਾ ਕੋਰਟ ਦੇ ਵਿੱਚ ਵੀ ਚੱਲਣਾ, ਤੇ ਸਾਡੀ ਜਾਂਚ ਪੜਤਾਲ ਹੈ ਜਿਹੜੀ CBI ਤੋਂ ਕਰਵਾ ਲਈ ਜਾਵੇ। ਖੈਰ ਹੁਣ ਇਸ ਮਾਮਲੇ ਦੇ ਵਿੱਚ ਦਿਲਚਸਪ ਚੀਜ਼ ਇਹ ਆ ਕਿ ਗ੍ਰਿਫਤਾਰੀ ਤੇ ਸਟੇ ਨਹੀਂ ਹੋਈ, ਜਿੱਦਾਂ ਕੁਛ ਲੋਕ ਕਹਿ ਰਹੇ ਆ ਸੋਸ਼ਲ ਮੀਡੀਆ ਤੇ ਕਿ ਗ੍ਰਿਫਤਾਰੀ ਤੇ ਸਟੇ ਹੋ ਗਿਆ। ਨਹੀਂ, ਗ੍ਰਿਫਤਾਰੀ ਤੇ ਸਟੇ ਨਹੀਂ। ਮੈਂ ਜਿੱਦਾਂ ਤੁਹਾਨੂੰ ਕਿਹਾ ਕਿ 7 ਦਿਨ ਦਾ ਪਹਿਲਾਂ ਨੋਟਿਸ ਦੇਣਾ ਪਊਗਾ। ਗ੍ਰਿਫਤਾਰੀ ਦਾ ਆਪਸ਼ਨ ਖੁੱਲਾ ਵਾ, ਜੇ ਮੰਨ ਲਓ ਸਰਕਾਰ ਚਾਹੇ ਪੁਲਿਸ ਚਾਹੇ, ਗ੍ਰਿਫਤਾਰੀ ਦਾ ਰਸਤਾ ਜਿਹੜਾ ਉਹ ਖੁੱਲਾ ਆ। ਪਰ ਉਹਦੇ ਲਈ ਕੀ ਆ ਕਿ ਇੱਕ ਪ੍ਰਕਿਰਿਆ ਅਪਣਾਉਣੀ ਪਊਗੀ। 7 ਦਿਨ ਪਹਿਲਾਂ ਤੁਹਾਨੂੰ ਨੋਟਿਸ ਦੇਣਾ ਪਊਗਾ ਕਿ ਹਾਂ ਭਾਈ ਤੇਰੇ ਘਰ ਆਉਣ ਲੱਗੇ ਆ, ਤਿਆਰ ਨੇ। ਉਦੋਂ ਤੱਕ ਉਹ ਬਹੁਤ ਕੁਛ ਕਰ ਸਕਦਾ। ਵੈਸੇ CBI ਦੀ ਵੀ ਉਹ ਪੜਤਾਲ ਇਸੇ ਕਰਕੇ ਮੰਗਦਾ ਕਿਉਂਕਿ CBI ਜਿਹੜੀ ਆ ਉਹ ਸੈਂਟਰ ਦੀ ਇੱਕ ਏਜੰਸੀ ਆ, ਤੇ ਸੈਂਟਰ ਤੁਹਾਨੂੰ ਪਤਾ ਹੀ ਹੈ ਕਿ ਇਹੋ ਜਿਹੇ ਬੰਦਿਆਂ ਤੇ ਖਾਸ ਮਿਹਰਬਾਨ ਦਿੰਦਾ। ਸੋ ਸੁਮੇਧ ਸੈਣੀ ਨੂੰ ਰਾਹਤ ਮਿਲੀ ਆ, ਪਰ ਜਿਹੜੇ ਲੋਕ ਇਨਸਾਫ ਡਿੱਗਦੇ ਪਏ ਸੀਗੇ ਉਹਨਾਂ ਲਈ ਇਹ ਬੁਰੀ ਖਬਰ ਆ। ਜਿਵੇਂ ਮੈਂ ਕੱਲ ਹੀ ਤੁਹਾਨੂੰ ਗੱਲ ਕਹਿਤੀ ਸੀਗੀ, ਜਿਸ ਤਰੀਕੇ ਨਾਲ ਪਟੀਸ਼ਨਾਂ ਪੈ ਰਹੀਆਂ, ਇਹ ਕਾਨੂੰਨੀ ਲੜਾਈ ਜਿਹੜੀ ਆ ਉਹ ਲੰਮੀ ਖਿੱਚੀ ਜਾਣੀ ਆ। ਤੇ ਇਹਦੀ ਵੀ ਤਰੀਕ ਜਿਹੜੀ ਆ ਮੇਰੇ ਖਿਆਲ ਦੇ ਨਾਲ ਉਹ ਪੈ ਗਈ ਆ ਹੁਣ 14 ਨਵੰਬਰ ਦੀ, ਕਿਉਂਕਿ ਹਾਈ ਕੋਰਟ ਨੇ ਉਹਨਾਂ ਪੁਲਿਸ ਅਫਸਰਾਂ ਦੀ ਪੜਤਾਲ ਦੀ ਵੀ ਸਟੇਟਸ ਰਿਪੋਰਟ ਮੰਗ ਲਈ ਆ ਜਿਨ੍ਹਾਂ ਨੇ ਅੱਗੇ ਪਹਿਲਾਂ ਜਾ ਕੇ ਇਹ ਸਾਰੀ ਕਾਰਵਾਈ ਜਿਹੜੀ ਉਹ ਸਟੇ ਕਰਵਾਈ ਆ। ਤਾਂ ਇਹਦਾ ਮਤਲਬ ਇਹੋ ਹੀ ਆ ਇਹ ਪਟੀਸ਼ਨਾਂ ਜਿਹੜੀਆਂ ਨਿਰੰਤਰ ਪਈਆਂ ਨੇ, ਲਗਾਤਾਰ ਪਈਆਂ ਨੇ, ਤਾਂ ਇਹ ਲੰਮੀਆਂ ਖਿੱਚੀਆਂ ਜਾਣਗੀਆਂ। ਤਾਂ ਜਿਹੜੇ ਲੋਕ ਇਹ ਉਡੀਕਦੇ ਪਏ ਸੀਗੇ ਤਾਂ ਹੁਣ ਤੱਤਪੱਟ ਇਨਸਾਫ ਜਿਹੜਾ ਉਹ ਮਿਲ ਜਾਣਾ, ਤਾਂ ਉਹਨਾਂ ਨੂੰ ਥੋੜਾ ਇੰਤਜ਼ਾਰ ਕਰਨਾ ਪਊਗਾ। ਥੋੜਾ ਹੀ ਨਹੀਂ, ਮੇਰੇ ਖਿਆਲ ਦੇ ਨਾਲ ਬਹੁਤਾ ਇੰਤਜ਼ਾਰ ਕਰਨਾ ਪਊਗਾ। ਜੀ ਜੀ ਅਗਲੀ ਗੱਲ ਕਰਦੇ, ਕਹਿੰਦੇ ਡਰੱਗ ਮਾਮਲੇ ਦੀ ਸੁਣਵਾਈ ਵਿੱਚ ਨਰਿੰਜਨ ਸਿੰਘ ਦੇ ਵਕੀਲ ਨੇ ਕੀਤਾ ਖੁਲਾਸਾ। ਦੇਖੋ ਇਹਨਾਂ ਦਾ ਇੱਕ ਆਪਣਾ ਵਕੀਲ ਪੇਸ਼ ਹੁੰਦਾ। ਦਿਲਚਸਪ ਗੱਲ ਆ, ਜਦੋਂ ਇਹ ਜੌਬ ਤੇ ਵੀ ਸੀਗੇ, ਹਾਲਾਂਕਿ ਹੁਣ ਇਹਨਾਂ ਨੇ ਅਸਤੀਫਾ ਦਿੱਤਾ, ਅਸਤੀਫਾ ਇਹਨਾਂ ਦਾ ਮਨਜ਼ੂਰ ਨਹੀਂ ਹੋਇਆ, ਪ੍ਰਵਾਨ ਨਹੀਂ ਹੋਇਆ ਹਾਲੇ ਤੱਕ। ਉਹ ਫੈਸਲਾ ਕਰਨਾ ED ਨੇ ਕਿ ਕੀ ਉਹ ਪ੍ਰਵਾਨ ਕੀਤਾ ਜਾਵੇ ਜਾਂ ਅਪ੍ਰਵਾਨ ਕੀਤਾ ਜਾਵੇ। ਪਰ ਇਹ ਦਿਲਚਸਪ ਚੀਜ਼ ਆ ਕਿ ਜਦੋਂ ਇਹਨਾਂ ਦਾ ਤਬਾਦਲਾ ਹੋਇਆ ਸੀਗਾ, ਮਾਮਲਾ ਚਲੇ ਗਿਆ ਹਾਈ ਕੋਰਟ ਦੇ ਵਿੱਚ, ਤਾਂ ED ਬੰਨਿਓ ਤੇ ਇੱਕ ਵਕੀਲ ਜਾਣਾ ਹੀ ਜਾਣਾ ਸੀਗਾ, ਕੋਈ ਵੀ ਚਲੇ ਜਾਂਦਾ। ਇਹਦਾ ਆਪਣਾ ਵੀ ਇੱਕ ਨਿੱਜੀ ਵਕੀਲ ਜਾਂਦਾ ਰਿਹਾ, ਉਹਦਾ ਨਾਂ ਹੈ ਅਨੁਪਮ ਗੁਪਤਾ, ਬਹੁਤ ਮਸ਼ਹੂਰ ਵਕੀਲ ਆ। ਤੋ ਉਹੀ ਅੱਜ ਫੇਰ ਪੇਸ਼ ਹੋਇਆ ਵਕੀਲ, ਤੇ ਉਹਨੇ ਜਿਹੜੀ ਚੀਜ਼ ਉੱਥੇ ਕਹੀ ਆ ਉਹ ਉਹੀ ਆ ਜਿਹੜੀ ਆਪਾਂ ਉਦਣ ਹੀ ਕਹੀ ਸੀਗੀ ਕਿ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਇਸ ਮਾਮਲੇ ਦੇ ਵਿੱਚ ਦਬਾਅ ਨਜ਼ਰ ਆ। ਤਾਂ ਉਹਨਾਂ ਨੇ ਉੱਥੇ ਅਦਾਲਤ ਦੇ ਵਿੱਚ ਜਾ ਕੇ ਸਿੱਧੇ ਤੌਰ ਤੇ ਜੋ ਸਾਡਾ ਖਜ਼ਾਨਾ ਵਿਭਾਗ ਆ, ਜਿਹਨੂੰ ਆਪਾਂ ਫਾਈਨੈਂਸ ਮਿਨਿਸਟਰੀ ਕਹਿ ਦਿੰਦੇ ਹਾਂ,
ਉਹ ਕਹਿੰਦੇ ਆ ਕਿ ਇਹਦਾ ਦਬਾਅ ਸੀ ਕਿਤੇ ਨਾ ਕਿਤੇ, ਜਿਹਦੇ ਚੱਲਦਿਆਂ ਇਹਨੂੰ ਖੁੱਲ੍ਹ ਕੇ ਇਨਵੈਸਟੀਗੇਸ਼ਨ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ, ਕਦੇ ਮੈਨ ਪਾਵਰ ਨਹੀਂ ਦਿੱਤੀ ਗਈ, ਕਦੇ ਖੁੱਲ੍ਹਾ ਮਾਹੌਲ ਨਹੀਂ ਦਿੱਤਾ ਗਿਆ, ਇਸ ਕਰਕੇ ਅਸਤੀਫਾ ਦੇਣਾ ਪਿਆ। ਤਾਂ ਕੋਰਟ ਨੇ ਕਿਹਾ ਕਿ ਐਸੀ ਕੋਈ ਗੱਲ ਨਹੀਂ ਹੈ, ਤੁਸੀਂ ਮੁੜ ਵਿਚਾਰੋ, ਇਹ ਮਾਮਲਾ ਜਿਹੜਾ ਹਰੇਕ ਪੱਖ ਤੋਂ ਆਪਾਂ ਖੁੱਲ੍ਹ ਕੇ ਵਿਚਾਰਦੇ ਹਾਂ, ਬਈ ਤੁਹਾਨੂੰ ਏਡੀ ਜਲਦੀ ਅਸਤੀਫਾ ਦੇਣ ਦੀ ਜ਼ਰੂਰਤ ਨਹੀਂ, ਸਾਰੀਆਂ ਚੀਜ਼ਾਂ ਖੁੱਲ੍ਹੇ ਰੂਪ 'ਚ ਵਿਚਾਰੀਆਂ ਜਾਣਗੀਆਂ। ਸੋ ਇੱਕ ਚੀਜ਼ ਸਾਫ਼ ਹੋ ਗਈ ਆ ਕਿ ਇਸ ਮਾਮਲੇ ਦੇ ਵਿੱਚ ਦਬਾਅ ਸੀ, ਔਰ ਦਬਾਅ ਕਾਹਦਾ ਸੀਗਾ ਤੁਹਾਨੂੰ ਪਤਾ ਹੀ ਆ। ਦਬਾਅ ਇਹ ਆ ਕਿ ਮਜੀਠੀਆ ਜਿਹੜਾ ਇਸ ਮਾਮਲੇ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕਸੂਤਾ ਅੜਿਆ ਹੋਇਆ। ਹੁਣ ਮਜੀਠੀਆ ਕੌਣ ਆ? ਮਜੀਠੀਆ ਜਿਹੜਾ ਬੀਬਾ ਹਰਸਿਮਰਤ ਕੌਰ ਬਾਦਲ ਦਾ ਲਾਡਲਾ ਭਰਾਤਾ, ਔਰ ਬੀਬਾ ਹਰਸਿਮਰਤ ਕੌਰ ਬਾਦਲ ਕੌਣ ਹੈ? ਪ੍ਰਕਾਸ਼ ਸਿੰਘ ਬਾਦਲ ਦੀ ਨੂੰ। ਉਹ ਪ੍ਰਕਾਸ਼ ਸਿੰਘ ਬਾਦਲ ਜਿਹਨੇ RSS ਨੂੰ ਬਹੁਤ ਔਖੇ ਸਮੇਂ ਸਹਾਰਾ ਦਿੱਤਾ ਸੀਗਾ। ਔਰ ਬੀਬਾ ਹਰਸਿਮਰਤ ਕੌਰ ਬਾਦਲ ਕੌਣ ਆ? ਜਿਹੜੀ ਕਿ ਸੈਂਟਰਲ ਦੀ ਮਿਨਿਸਟਰੀ ਭੋਗਦੀ ਪਈ ਆ। ਤਾਂ ਸੈਂਟਰ ਦੇ ਵਿੱਚ ਜਦੋਂ ਸਰਕਾਰ ਇਹਨਾਂ ਦੀ ਆ, ਇਹ ਸੈਂਟਰ ਦੀ ਜਿਹੜੀ ਏਜੰਸੀ ED ਆ, ਹੁਣ ਸਾਰੀਆਂ ਚੀਜ਼ਾਂ ਸਾਫ਼ ਆ। ਹੁਣ ਜੇ ਇਹ ਦਬਾਅ ਵਾਕਿਆ ਹੀ ਬਣਾਇਆ ਗਿਆ ਤਾਂ ਫਿਰ ਦਬਾਅ ਮੇਰੇ ਖਿਆਲ ਦੇ ਨਾਲ ਸੱਚਾ ਸੁੱਚਾ ਆਦਮੀ ਤੇ ਬਣਾਉਂਦਾ ਨਹੀਂ, ਦਬਾਅ ਉਹੀ ਬਣਵਾਉਂਦਾ ਜਿਹੜਾ ਕਿਸੇ ਨਾ ਕਿਸੇ ਪਾਸਿਓਂ ਡਰਦਾ ਹੋਵੇ, ਭੈ ਖਾਂਦਾ ਹੋਵੇ। ਡਰ ਭੈ ਕਾਹਦਾ, ਇਹ ਹੁਣ ਸਮਝ ਤੋਂ ਬਾਹਰ ਦੀ ਗੱਲ ਆ। ਪਰ ਇਹ ਚੀਜ਼ ਜਿਹੜੀ ਆ ਉਹ ਸਾਫ਼ ਹੋ ਗਈ ਆ ਕਿ ਦਬਾਅ ਕਿਤੇ ਨਾ ਕਿਤੇ ਅਸਤੀਫੇ ਦੇ ਪਿੱਛੇ ਰਿਹਾ। ਤੋ ਇਸ ਮਾਮਲੇ ਦੇ ਵਿੱਚ ਦੂਸਰੀ ਅਪਡੇਸ਼ਨ ਇਹ ਆ ਕਿ ਹੁਣ ਇਹ ਮਾਮਲਾ ਜਿਹੜਾ ਡਰੱਗ ਦਾ, ਇਹ 2 ਪ੍ਰਕਰਨਾਂ ਦੇ ਵਿੱਚ ਵਿਚਾਰਿਆ ਜਾਊਗਾ। ਮਸਲਨ ਇੱਕ ਤਾਂ ਬੇਲ ਜਾਂ ਜਿਹੜਾ ਮਨੀ ਲਾਂਡਰਿੰਗ ਦਾ ਮਾਮਲਾ, ਉਹਨੂੰ ਅੱਡ ਤੌਰ ਤੇ ਸੁਣਿਆ ਜਾਊਗਾ, ਔਰ ਦੂਸਰਾ ਜਿਹੜੀਆਂ ਜਨਤਕ ਪਟੀਸ਼ਨਾਂ ਨੇ ਇਸ ਮਾਮਲੇ ਤੇ, ਜਿਹਨਾਂ ਨੂੰ PIL ਕਹਿ ਦਿੰਦੇ ਆ, ਉਹ ਅਲੱਗ ਵਿਚਾਰੀਆਂ ਜਾਣਗੀਆਂ, ਜਿਨ੍ਹਾਂ ਦੀ ਤਰੀਕ ਮੇਰੇ ਖਿਆਲ ਦੇ ਨਾਲ ਇੱਕ ਮਾਮਲੇ ਦੀ 25 ਰੱਖੀ ਗਈ ਹੈ, ਸ਼ਾਇਦ 20 ਰੱਖੀ ਗਈ ਹੈ, ਨੇੜੇ ਹੀ ਹੈ ਤਰੀਕਾ ਇਹਨਾਂ ਦੇ ਮਾਮਲਿਆਂ ਦੀਆਂ। ਪਰ ਇੱਕ ਚੀਜ਼ ਜਿਹੜੀ ਨਵਕਿਰਨ ਸਿੰਘ ਹੋਰਾਂ ਨੇ ਅੱਜ ਕਹੀ, ਜਿਨ੍ਹਾਂ ਨੇ ਤਬਾਦਲਾ ਰਖਵਾਇਆ ਸੀ ਨਿਰੰਜਨ ਸਿੰਘ ਦਾ ਉਸ ਸਮੇਂ, ਉਹ ਕਹਿੰਦੇ ਆ ਕਿ ਅਸੀਂ ਹੁਣ ਖਾਸ ਤੌਰ ਤੇ ਜਿਹੜੀ ਚਟੋਪਾਧਿਆ ਦੀ ਰਿਪੋਰਟ ਸੀਗੀ ਜਾਂ ਇੱਕ ਹੋਰ STF ਦੀ ਰਿਪੋਰਟ ਆ, ਉਹਦੇ ਤੇ ਕੰਮ ਕਰਾਂਗੇ ਤਾਂ ਕਿ ਮਜੀਠੀਆ ਨੂੰ ਜਿਹੜਾ ਉਹ ਘੇਰਾ ਕਸੂਤਾ ਪਾਈਏ। ਜੀ 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 ਅਗਲੀ ਗੱਲ ਕਰਦੇ ਹਾਂ, ਫੂਲਕਾ ਹੋਣਾ ਦਾ ਵੱਡਾ ਐਲਾਨ ਕੱਲ੍ਹ ਦੇਵਾਂਗਾ ਕਹਿੰਦੇ ਅਸਤੀਫਾ। ਦੇਖੋ ਆਉਂਦਾ ਅਟਕਦਾ ਅਸਤੀਫਾ ਆ ਹੀ ਗਿਆ। ਲੋਕ ਕਹਿੰਦੇ ਸੀਗੇ ਕਿ ਨਹੀਂ ਆਉਣਾ, ਪਰ ਫੂਲਕਾ ਸਾਹਿਬ ਆਪਣੇ ਆਪ ਨੂੰ ਉਸ ਪੋਜੀਸ਼ਨ ਤੇ ਲਿਆ ਕੇ ਖਿਲਾਰ ਬੈਠੇ ਸੀਗੇ ਜਿੱਥੋਂ ਨਾ ਉਹ ਗਾਂਹ ਤੁਰ ਸਕਦੇ ਸੀ, ਨਾ ਪਿਛਾਂਹ ਮੁੜ ਸਕਦੇ। ਕਿਸੇ ਨਾ ਕਿਸੇ ਪਾਸੇ ਉਹਨਾਂ ਨੂੰ ਇਹ ਜਾਣਾ ਹੀ ਪੈਣਾ ਸੀਗਾ, ਹਾਲਾਤ ਹੀ ਏਦਾਂ ਦੇ ਬਣ ਗਏ ਸੀ। ਉਹਨਾਂ ਨੇ ਐਲਾਨ ਕਰ ਦਿੱਤਾ ਕਿ ਮੈਂ ਆਪਣਾ ਅਸਤੀਫਾ ਜਿਹੜਾ ਕੱਲ੍ਹ ਦੇਣ ਜਾ ਰਿਹਾ। ਹਾਲਾਂਕਿ ਅਸਤੀਫਾ ਕਿੱਦਾਂ ਦੇਣਾ ਉਹਦਾ ਪੈਟਰਨ ਥੋੜ੍ਹਾ ਜਿਹਾ ਇਹਨਾਂ ਨੇ ਚੇਂਜ ਕਰ ਲਿਆ। ਪਹਿਲਾਂ ਕਹਿੰਦੇ ਸੀਗੇ ਕਿ ਮੈਂ ਜਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਰੱਖੂੰਗਾ ਆਪਣਾ ਅਸਤੀਫਾ, ਪਰ ਹੁਣ ਕਹਿੰਦੇ ਆ ਕਿਉਂਕਿ ਦਿੱਲੀ ਦੇ ਵਿੱਚ 2 ਕੇਸ ਬੜੇ ਮਹੱਤਵਪੂਰਨ ਲੱਗਣੇ ਆ, ਸੋਮਵਾਰ ਤੇ ਮੰਗਲਵਾਰ ਮੈਂ ਉੱਥੇ ਜਾਣਾ, ਬਿਜ਼ੀ ਹੋਊਂਗਾ, ਤਾਂ ਇਹ ਅਸਤੀਫਾ ਜਿਹੜਾ ਮੈਂ ਸਪੀਕਰ ਨੂੰ ਦੇ ਕੇ ਆਪ ਦਿੱਲੀ ਨੂੰ ਰਵਾਨਾ ਹੋ ਜਾਣਾ, ਗੁਰੂ ਸਾਹਿਬ ਕੋਲ ਫਿਰ ਮੈਂ ਚਲੇ ਜਾਊਂਗਾ। ਸੋ ਇਹਨਾਂ ਨੇ ਥੋੜਾ ਪੈਟਰਨ ਚੇਂਜ ਕਰ ਲਿਆ, ਪਰ ਅਸਤੀਫਾ ਦੇਣ ਦਾ ਜਿਹੜਾ ਮੂਡ ਆ ਉਹ ਇਹਨਾਂ ਨੇ ਬਣਾ ਲਿਆ। ਹੁਣ ਨਾਲ ਹੀ ਇਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਆ ਤੇ ਇਹ ਮੰਗ ਕੀਤੀ ਆ ਕਿ ਜਿਹੜੇ 5 ਮੰਤਰੀ ਉਦਣ ਤਿੰਗ ਕੇ ਬੋਲਦੇ ਪਏ ਸੀ ਅਸੈਂਬਲੀ ਦੇ ਵਿੱਚ ਕਿ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਆਹ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ, ਹੁਣ ਉਹ ਵੀ ਅਸਤੀਫਾ ਦੇ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਇਸ ਮਾਮਲੇ ਤੇ ਕਾਰਵਾਈ ਜਿਹੜੀ ਉਹ ਆਵਾਸ਼ੋ ਹੋਊਗੀ। ਮੇਰੇ ਖਿਆਲ ਦੇ ਨਾਲ ਹੁਣ ਇੱਕੋ ਇੱਕ ਹੀ ਹਥਿਆਰ ਰਹਿ ਗਿਆ ਆਮ ਆਦਮੀ ਪਾਰਟੀ ਕੋਲ ਤੇ ਉਹ ਦੂਸਰਿਆਂ ਤੇ ਦਬਾਅ ਬਣਾ ਸਕਦੇ ਕਿ ਭਾਈ ਦੇਖੋ ਸਾਡੇ ਬੰਦੇ ਨੇ ਆਪਣੀ ਜ਼ੁਬਾਨ ਜਿਹੜੀ ਉਹ ਪਗਾ ਦਿੱਤੀ, ਹੁਣ ਤੁਸੀਂ ਵੀ ਪਗਾ ਕੇ ਦਿਖਾਓ। ਪਰ ਜਿਹੜੇ ਲੋਕਾਂ ਨੇ ਚੁਣਿਆ ਸੀ ਫੂਲਕਾ ਸਾਹਿਬ ਨੂੰ, ਕਿ ਉਹ ਇਸ ਮਾਮਲੇ 'ਚ ਰਜ਼ਾਮੰਦ ਨੇ, ਕਿ ਉਹਨਾਂ ਦੀ ਰਜ਼ਾਮੰਦਗੀ ਲਈ ਗਈ ਆ, ਕਿ ਉਹਨਾਂ ਦੀ ਸਲਾਹ ਜਾਂ ਉਹਨਾਂ ਦੀ ਰਾਏ ਲਈ ਗਈ ਆ, ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਆ। ਸੋ ਜੇ ਅਸਤੀਫਾ ਦਿੰਦੇ ਆ ਤਾਂ ਆਮ ਆਦਮੀ ਪਾਰਟੀ ਦੀ ਮੇਰੇ ਖਿਆਲ ਦੇ ਨਾਲ ਇੱਕ ਵਿਕਟ ਜਿਹੜੀ ਆ ਉਹ ਡਿੱਗਣੀ ਤੈਅ ਆ, ਕਿਉਂਕਿ ਇਲੈਕਸ਼ਨ ਹੈ ਜਿਹੜਾ ਉਹ 6 ਮਹੀਨਿਆਂ ਦੇ ਅੰਦਰ ਹੋਊਗਾ। ਔਰ ਜਿਹੜੀ ਮੌਜੂਦਾ ਸਿਚੁਏਸ਼ਨ ਹੈ ਇਸ ਸਮੇਂ, ਜੋ ਆਪਾਂ ਦੇਖੀਏ ਕੁੱਲ ਸਾਡੇ ਇੱਥੇ ਦੇ ਜਿਹੜੇ ਸਿਆਸੀ ਧਰਾਤਲ ਦੇ ਦ੍ਰਿਸ਼ਟਾਂਤ ਆ, ਜੋ ਉਹਨਾਂ ਨੂੰ ਦੇਖੀਏ ਤੇ ਆਮ ਆਦਮੀ ਪਾਰਟੀ ਹੈ ਜਿਹੜੀ, ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਬਾਈ ਇਲੈਕਸ਼ਨ ਹੈ ਜਿਹੜਾ ਉਹ ਬੜੀ ਆਸਾਨੀ ਨਾਲ ਜਿੱਤੂ। ਲੱਗਦਾ ਹੋਊਗਾ ਕਿ ਇਹਨਾਂ ਨੇ ਆਪਣੀ ਵਿਕਟ ਜਿਹੜੀ ਆ ਉਹ ਡੇਗ ਲਈ ਆ। ਹੁਣ ਇਸ ਵਿਕਟ ਡਿੱਗੀ ਦਾ ਮੁੱਲ ਕਿੰਨਾ ਕੁ ਪੈਂਦਾ, ਮੁੱਲ ਕਿੰਨਾ ਕੁ ਇਹ ਕੱਟਦੇ ਵੱਟਦੇ ਆ, ਉਹ ਇਹਨਾਂ ਤੇ ਨਿਰਭਰ ਕਰਦਾ। ਜੀ 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 ਅਗਲੀ ਜਿਹੜੀ ਗੱਲ ਕਰਦੇ ਕਹਿੰਦੇ 10 ਦਿਨਾਂ ਦੇ ਵਿੱਚ 75,000 ਮਜ਼ਦੂਰ ਪਹੁੰਚੇ, ਮੀਡੀਆ ਰਿਪੋਰਟ ਦਾ ਦਾਵਾ। ਦੇਖੋ ਇਹ ਜਿਹੜੇ ਮਜ਼ਦੂਰ ਆਏ ਆ, ਇਹਦਾ ਮਤਲਬ ਇਹ ਆ ਕਿ ਜੋ ਗੁਜਰਾਤ ਦੇ ਵਿੱਚੋਂ ਕਾਮੇ ਕੱਢੇ ਗਏ, ਚਾਹੇ ਉਹ ਉੱਤਰ ਪ੍ਰਦੇਸ਼ ਦੇ ਹੋਣ ਚਾਹੇ ਬਿਹਾਰ ਦੇ, ਫਿਰ ਉਹ ਆ ਗਏ। ਜੇ ਇਸ ਮੀਡੀਆ ਰਿਪੋਰਟ ਦਾ ਆਪਾਂ ਤਥਾਤਮਕ ਪਹਿਲੂ ਵੇਖੀਏ ਕਿ ਏਡੀ ਵੱਡੀ ਤਾਦਾਦ ਆ ਮਜ਼ਦੂਰਾਂ ਦੀ ਜਿਹੜੀ ਪੰਜਾਬ ਨੂੰ ਤੁਰੀ ਆਉਂਦੀ ਆ, ਕਿਉਂਕਿ ਇੱਥੇ ਵਾਢੀ ਦਾ ਸੀਜ਼ਨ ਆ, ਪਰ ਪੰਜਾਬ ਇੱਕ
ਇਹੋ ਜਿਹਾ ਸੂਬਾ ਕਿਸੇ ਨੂੰ ਖਾਲੀ ਝੋਲੀ ਨਹੀਂ ਮੋੜਦਾ, ਹਰੇਕ ਨੂੰ ਕੰਮ ਹੈ ਜਿਹੜਾ ਉਹ ਇੱਥੇ ਮਿਲ ਜਾਂਦਾ ਖੇਤਾਂ ਦੇ ਵਿੱਚ। ਪਰ ਵਾਢੀ ਜਿਹੜੀ ਹੈ ਉਹ ਦਾਤੀ ਨਾਲ ਤੇ ਹੁੰਦੀ ਨਹੀਂ, ਅੱਜ ਕੱਲ੍ਹ ਕੰਬਾਈਨ ਨਾਲ ਹੁੰਦੀ ਹੈ। ਤੇ ਪਰਾਲੀ ਨੂੰ ਅੱਗ ਲਾਉਣੀ ਆ, ਉਹ ਤੇ ਇੱਕ ਬੰਦਾ ਭਾਵੇਂ 50 ਕਿੱਲਿਆਂ ਨੂੰ ਲਾ ਦੇਵੇ, ਕੋਈ ਫਰਕ ਨਹੀਂ ਪੈਂਦਾ। ਸੋ ਇੰਨੀ ਵੱਡੀ ਤਾਦਾਦ ਇੱਥੇ ਕਰੂਗੀ ਕਿ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਆ। ਬਾਕੀ ਗੁਜਰਾਤ ਦੇ ਵਿੱਚ ਜਿਸ ਤਰੀਕੇ ਨਾਲ ਹੋਈ ਆ, ਉਹਦੇ ਤੋਂ ਮੰਨਦੇ ਆ ਕਿ ਦੇਖੋ ਜੇ ਕੋਈ ਕੰਮ ਆ ਉਹ ਕੰਮ ਤੇ ਚੜਿਆ ਪਿਆ, ਉਹਨੂੰ ਯਕਦਮ ਕੋਈ ਡਾਢਾ ਹੁਕਮ ਲਾ ਦਿੰਦਾ ਕਿ ਇੱਥੋਂ ਨਿਕਲ ਜਾ, ਨਹੀਂ ਤਾਂ ਫਿਰ ਤੇਰੀ ਕੰਡ ਕੁੱਟੂਗਾ। ਉਹ ਹੁਣ ਵਾਪਸ ਘਰ ਦੇ ਵਿੱਚ ਜਾ ਕੇ ਬੈਠੂਗਾ ਤੇ ਜਿਹੜੀ ਉਹਨੇ ਛੱਲੀ ਪੂਰੀ ਜੋੜੀ ਆ ਉਹ ਵੀ ਮਹੀਨੇ 20 ਦਿਨ ਦੇ ਵਿੱਚ ਖਤਮ ਹੋ ਜਾਊਗੀ, ਉਹਨੂੰ ਦੁਬਾਰਾ ਕੰਮ ਲੱਭਣਾ ਪਊਗਾ। ਤੇ ਇਸ ਹਾਲਤ ਦੇ ਵਿੱਚ ਜਦੋਂ ਗੁਜਰਾਤ ਦੇ ਵਿੱਚ ਇਹਨਾਂ ਤੇ ਨਿਰੰਤਰ ਹਮਲੇ ਹੋ ਰਹੇ ਆ ਔਰ ਸਰਕਾਰ ਜਿਹੜੀ ਆ ਉਹ ਇਹਨਾਂ ਨੂੰ ਪ੍ਰੋਟੈਕਸ਼ਨ ਦੇਣ ਦੀ ਥਾਂ ਤੇ ਉਲਟਾ ਇੱਕ ਕਾਨੂੰਨ ਲਿਆਉਣ ਜਾ ਰਹੀ ਆ ਕਿ 80% ਨੌਕਰੀਆਂ ਜਿਹੜੀਆਂ ਉਹ ਕਾਰਖਾਨਿਆਂ 'ਚ ਜਾਂ ਫੈਕਟਰੀਆਂ ਦੇ ਵਿੱਚ ਗੁਜਰਾਤੀਆਂ ਲਈ ਰਾਖਵੀਆਂ ਹੋਣਗੀਆਂ, ਤਾਂ ਉੱਥੇ ਫਿਰ ਕੌਣ ਜਾਊਗਾ ਪਹੁੰਚੇ? ਤਾਂ ਦੂਸਰੇ ਹੀ ਆਪਸ਼ਨ ਜਿਹੜੇ ਉਹ ਤਲਾਸ਼ੇ ਜਾਣਗੇ ਕਿ ਕਿੱਧਰ ਨੂੰ ਚੱਲੀਏ, ਕਿਉਂਕਿ ਢਿੱਡ ਨੂੰ ਤੇ ਉਸੇ ਟਾਈਮ ਤੇ ਭੁੱਖ ਲੱਗ ਜਾਣੀ ਹੈ ਜਿਸ ਟਾਈਮ ਤੇ ਰੋਟੀ ਖਾਂਦੇ ਆ। ਤਾਂ ਉਹਨਾਂ ਨੇ ਵੇਖਣਾ ਆਲਾ ਦੁਆਲਾ ਕਿ ਹਾਂ ਭਾਈ ਕਿੱਧਰ ਨੂੰ ਚੱਲੀਏ। ਉਹ ਇਹ ਆਮਦ ਹੋ ਸਕਦਾ ਕਿ ਇਸ ਕਰਕੇ ਜ਼ਿਆਦਾ ਵਧੀ ਹੋਵੇ, ਪਰ ਇਸ ਸੀਜ਼ਨ ਦੇ ਵਿੱਚ ਇੰਨੀ ਆਮਦ ਹੁੰਦੀ ਨਹੀਂ ਵੈਸੇ ਆਮ ਤੌਰ ਤੇ, ਕਿਉਂਕਿ ਇੱਧਰੋਂ ਸਗੋਂ ਮਜ਼ਦੂਰ ਜਾਂਦੇ ਆ, ਕਮਾ ਲਿਆ ਜੋ ਉਹਨਾਂ ਨੇ ਕਰਨਾ ਵਰਨਾ ਹੁੰਦਾ ਉਹ ਚਲੇ ਜਾਂਦੇ। ਹਾਂ ਇੱਕ ਚੀਜ਼ ਹੈਗੀ ਆ ਕਿ ਮੰਡੀਆਂ ਦੇ ਵਿੱਚ ਝੋਨਾ ਆਉਣ ਵਾਲਾ, ਇੱਥੇ ਲੇਬਰ ਜਿਹੜੀ ਆ ਉਹ ਕਿੰਨੀ ਕੁ ਚਾਹੀਦੀ ਆ ਜੇ ਐਡੀ ਵੱਡੀ ਤਾਦਾਦ ਆਈ ਹੈ ਪੰਜਾਬ ਦੇ ਵਿੱਚ ਕਿ ਸਾਰੀ ਲੇਬਰ ਨੂੰ ਕੰਮ ਪੰਜਾਬ ਦੇ ਸਕੂਗਾ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਪਰ ਗੁਜਰਾਤੀਆਂ ਨੇ ਜੋ ਕੀਤਾ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਕੀਤਾ। ਜੇ ਹੁਣ ਪੰਜਾਬ ਵੀ ਕਹਿ ਦੇ ਕਿ ਭਾਈ ਸਾਡੀਆਂ ਮੰਡੀਆਂ ਦੇ ਵਿੱਚ ਸਿਰਫ ਪੰਜਾਬੀ ਮਜ਼ਦੂਰ ਹੀ ਕੰਮ ਕਰੂਗਾ, ਦੂਸਰਾ ਬਾਹਰਲਾ ਮਜ਼ਦੂਰ ਹੈ ਜਿਹੜਾ ਅਸੀਂ ਉਹਨੂੰ ਕੰਮ ਨਹੀਂ ਦੇਣਾ, ਤੇ ਫਿਰ ਏਦਾਂ ਕਿਵੇਂ ਚੱਲੂਗਾ? ਕਿਉਂਕਿ ਹਰੇਕ ਸਟੇਟ ਹੀ ਫਿਰ ਇਹ ਕੰਮ ਕਰਨ ਲੱਗ ਪਊਗਾ, ਹਾਂਜੀ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਦੇ ਹਾਂ, ਸਾਡੀ ਇਕੋਨਮੀ ਜਾਂ ਸਾਡੇ ਕਾਰੋਬਾਰ ਹੈ ਜਿਹੜੇ ਉਹਨਾਂ ਤੇ ਸਾਡਾ ਹੀ ਹੱਕ ਹੋਊਗਾ, ਤਾਂ ਫਿਰ ਇਹ ਦੇਸ਼ ਚੱਲੂਗਾ ਕਿੱਦਾਂ? ਇਹ ਸਭ ਤੋਂ ਵੱਡਾ ਸਵਾਲ ਆ। ਜਿਹੜੇ ਗੁਜਰਾਤ ਦੇ ਵਿੱਚੋਂ ਨਿਕਲੇ ਕੰਮ ਉਹਨਾਂ ਨੇ ਕਿਸੇ ਪਾਸੇ ਆਉਣਾ ਹੀ ਸੀਗਾ, ਪਰ ਹੁਣ ਕਿੰਨਿਆਂ ਕੁ ਨੂੰ ਰੁਜ਼ਗਾਰ ਪੰਜਾਬ ਦੇਊਗਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ। ਜੀ ਤੇ ਮਿੰਟੂ ਜੀ ਅਗਲੀ ਜਿਹੜੀ ਗੱਲ ਆਪਾਂ ਕਰਦੇ ਮਲੇਰਕੋਟਲਾ ਕੁਰਾਨ ਬੇਅਦਬੀ ਕਾਂਡ, ਆਪ ਵਿਧਾਇਕ ਰਾਜ ਧਰੋਹ ਦੇ ਦੋਸ਼ ਤੋਂ ਬਰੀ। ਇਹ ਵੀ ਚੰਗੀ ਜਾਨ ਇਹਨਾਂ ਨੇ ਕਸੂਤੀ ਫਸਾਈ ਸੀਗੀ। ਦਿੱਲੀ ਤੋਂ ਵਿਚਾਰਾ ਤਰੀਕ ਭੁਗਤਣ ਆਉਂਦਾ, ਕੇਜਰੀਵਾਲ ਤੇ ਤਰੀਕ ਭੁਗਤਦਿਆਂ ਥੱਕ ਗਿਆ, ਕਹਿੰਦਾ ਜੀ ਕਿ ਮਜੀਠੀਆ ਸਾਹਿਬ ਮਾਫ ਕਰੋ, ਦਫਾ ਕਰੋ, ਆਪਾਂ ਕੀ ਲੈਣਾ ਕਾਨੂੰਨੀ ਲੜਾਈ ਲੜ ਕੇ। ਪਰ ਇਹ ਤਗੜਾ ਇਹ ਹਾਲਤ ਤੁਰਿਆ ਹੁੰਦਾ। ਖੈਰ ਇਹਦੀ ਜਾਨ ਕਸੂਤੀ ਇਸ ਕਰਕੇ ਫਸੀ ਸੀ ਕਿਉਂਕਿ ਇਹਦੇ ਖਿਲਾਫ ਦੇਸ਼ ਧਰੋਹ ਦਾ ਵੀ ਮੁਕੱਦਮਾ ਜਿਹੜਾ ਉਹ ਦਰਜ ਕੀਤਾ ਗਿਆ। ਆਮ ਤੌਰ ਤੇ ਦੇਖੋ ਬੇਰੁਖੀ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਮੁਕੱਦਮਾ ਦਰਜ ਨਹੀਂ ਹੋਇਆ, ਪਰ ਇੱਥੇ ਰਾਜ ਧਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀਗਾ। ਇਹਨੂੰ ਚੈਲੰਜ ਕੀਤਾ ਗਿਆ ਸੀਗਾ। ਹੁਣ ਅਦਾਲਤ ਨੇ, ਸੈਸ਼ਨ ਜੱਜ ਨੇ ਇਸ ਰਾਜ ਧਰੋਹ ਦੀ ਧਾਰਾ ਨੂੰ ਰੱਦ ਕਰ ਦਿੱਤਾ। ਉਹ ਕਹਿੰਦੇ ਕਿ ਬਣਦਾ ਹੀ ਨਹੀਂ ਮਾਮਲਾ। ਇਹ ਮਾਮਲਾ ਹੁਣ ਜਾਊਗਾ TJM ਕੋਲ, ਜਿਹਨੂੰ ਆਪਾਂ ਚੀਫ ਜੁਡੀਸ਼ੀਅਲ ਮੈਜਿਸਟਰੇਟ ਕਹਿੰਦੇ ਆ, ਤਾਂ ਉਹ ਛੋਟੀ ਅਦਾਲਤ ਦੇ ਵਿੱਚ ਜਾਊਗਾ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅੱਧਾ ਭਾਰ ਇਸ ਕੇਸ ਦਾ ਜਿਹੜਾ ਉਹ ਅੱਜ ਲੈ ਗਿਆ। ਵੈਸੇ ਵੀ ਨਰੇਸ਼ ਯਾਦਵ ਦਾ ਇਹ ਜਿਹੜਾ ਮਾਮਲਾ ਹੈ, ਜੇ ਅਸੀਂ ਇਹਨੂੰ ਇੱਕ ਪਾਸੇ ਰੱਖ ਕੇ ਵੇਖੀਏ ਤਾਂ ਦੇਖੋ ਇਹ ਬਰਗਾੜੀ ਵਾਲੇ ਮਾਮਲੇ ਤੇ ਰਾਜਨੀਤੀ ਹੋ ਰਹੀ ਆ, ਬਹੁਤ ਰੱਜ ਕੇ ਰਾਜਨੀਤੀ ਹੋ ਰਹੀ ਹੈ, ਪਰ ਇਸ ਮੁੱਦੇ ਦੀ ਤਹਿ ਤੱਕ ਜਾਣਾ ਕੋਈ ਵੀ ਨਹੀਂ ਲੋਚਦਾ। ਔਰ ਜਾਣਾ ਇਸ ਕਰਕੇ ਜ਼ਰੂਰੀ ਆ ਕਿਉਂਕਿ ਜਿਸ ਸਮੇਂ ਆਮ ਆਦਮੀ ਪਾਰਟੀ ਪੀਕ ਟਾਈਮ ਤੇ ਸੀ, ਹੁਣ ਤੇ ਚਲੋ ਪੀਕ ਦੇ ਵਿੱਚ 6 ਹੀ ਹੋ ਗਏ ਆ, ਤਾਂ ਜਦੋਂ ਪੀਕ ਟਾਈਮ ਤੇ ਸੀਗੀ ਉਸ ਸਮੇਂ ਬੇਹਰਮਤੀ ਕਾਂਡ ਦੇ ਵਿੱਚ ਇਹਨਾਂ ਦਾ MLA ਜਿਹੜਾ ਉਹ ਫਸਦਾ। ਉਹ ਕੀ ਕਹਿੰਦੇ ਆ? ਉਹ ਕਹਿੰਦੇ ਜੀ ਸਾਡਾ ਕੋਈ ਲੱਲਾ ਕੱਖਾ ਹੀ ਨਹੀਂ। ਤਾਂ ਇਸ ਮਾਮਲੇ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਉਹ ਧਾਰਾਵਾਂ ਰੱਦ ਕਰ ਦਿੱਤੀਆਂ ਗਈਆਂ। ਦੂਸਰਾ ਹੈ ਕਿ ਇਹਨਾਂ ਦਾ ਬਣਾਇਆ ਹੀ ਕਮਿਸ਼ਨ ਇੱਕ ਕਹਿੰਦਾ ਕਿ ਜਿਹੜਾ ਮੁੱਖ ਮੁਲਜ਼ਮ ਆ ਉਹਦਾ ਪਿਛੋਕੜ RSS ਨਾਲ ਜੁੜਦਾ ਜਾ ਕੇ, ਤਾਂ ਉਹਦੇ ਖਾਤੇ ਦੇ ਵਿੱਚ ਕੁਝ ਹਫ਼ਤਿਆਂ ਦੇ ਅੰਦਰ 90 ਲੱਖ ਰੁਪਈਆ ਆਉਂਦਾ। ਤਾਂ ਇਹ ਸਾਰੀਆਂ ਜਿਹੜੀਆਂ ਕੜੀਆਂ ਇਹਨਾਂ ਦਾ ਆਪਣਾ ਕਮਿਸ਼ਨ ਹੀ ਜੋੜਦਾ ਪਿਆ। ਤਾਂ ਉਹਦੇ ਆਧਾਰ ਤੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਬਰਗਾੜੀ ਵਾਲੇ ਮਾਮਲੇ ਨੂੰ ਇਹ ਪੂਰੀ ਸ਼ਿੱਦਤ ਨਾਲ ਲੈਂਦੇ ਆ, ਇਸ ਮਾਮਲੇ ਨੂੰ ਕਿਉਂ ਨਹੀਂ ਲੈ ਰਹੇ? ਕਿਉਂਕਿ ਕਨਸੋਹਾ ਇਹ ਨੇ ਕਿ ਉਸ ਸਮੇਂ ਬਹੁਤ ਵੱਡੀਆਂ ਸਿਆਸੀ ਸ਼ਕਤੀਆਂ ਨੇ ਇਸ ਸਾਰੀ ਗੋਂਦ ਨੂੰ ਗੁੰਦਿਆ ਸੀਗਾ। ਹੁਣ ਸਿਆਸੀ ਸ਼ਕਤੀਆਂ ਨੰਗੀਆਂ ਤਾਂ ਹੀ ਕੀਤੀਆਂ ਜਾ ਸਕਦੀਆਂ ਜੇ ਉਸ ਪਾਸੇ ਧਿਆਨ ਦੇਣ। ਤਾਂ ਮੇਰੇ ਖਿਆਲ ਦੇ ਨਾਲ ਸਾਰੇ ਮਜ਼ਹਬ ਜਿਹੜੇ ਆ ਸਰਕਾਰ ਵਾਸਤੇ ਇੱਕੋ ਜਿਹੇ ਹੋਣੇ ਚਾਹੀਦੇ ਆ। ਤਾਂ ਇਹ ਜਿਹੜੀ ਬੇਹਰਮਤੀ ਆ ਇਹਦੀ ਵੀ ਤਹਿ ਤੱਕ ਜਾਣਾ ਚਾਹੀਦਾ ਕਿ ਇਹਦੇ ਪਿੱਛੇ ਸਾਜ਼ਿਸ਼ ਕਰਤਾ ਕੌਣ ਸੀਗਾ। ਜੀ
ਜੀ ਜੀ ਬਿਲਕੁਲ, ਇਹ ਤਾਂ ਜ਼ਰੂਰੀ ਹੈ ਲੱਭਣਾ, ਪਰ ਦੇਖਦੇ ਹਾਂ ਕੀ ਕਰਨਗੇ। ਜਾਂਦੇ ਜਾਂਦੇ ਮਿੰਟੂ ਜੀ, ਜੇ ਗੱਲ ਕਰਦੇ ਜੀ ਸ਼੍ਰੋਮਣੀ ਕਮੇਟੀ ਵੱਲੋਂ ਗੁਰਬਚਨ ਸਿੰਘ ਹੋਣਾ ਨੂੰ ਬਦਲਣ ਤੋਂ ਇਨਕਾਰ। ਦੇਖੋ ਅੱਗੇ ਵੀ ਚਰਚਾ ਚੱਲੀ ਸੀ ਇੱਕ ਦਿਨ, ਤੇ ਮੈਂ ਇੱਕੋ ਹੀ ਗੱਲ ਕਹੀ ਸੀਗੀ ਕਿ ਇਸ ਮੌਕੇ ਤੇ ਮੰਨ ਲਓ ਗਿਆਨੀ ਗੁਰਬਚਨ ਸਿੰਘ ਇਹ ਗੱਲ ਕਹਿ ਦਿੰਦਾ ਕਿ ਭਾਈ ਮੈਂ ਤਾਂ ਕੁਛ ਹੀ ਨਹੀਂ ਕਹਿਣਾ, ਬਸ ਸੰਗਤਾਂ ਨੂੰ ਜਾਂਦਿਆਂ ਜਾਂਦਿਆਂ ਇਹ ਦੱਸਣਾ ਮੈਂ ਤਾਂ ਕਿ ਉਹ ਜਿਹੜੀ ਚਿੱਠੀ ਆਈ ਸੀ ਮਾਫੀ ਵਾਲੀ ਉਹ ਕੌਣ ਲੈ ਕੇ ਆਇਆ, ਤੇ ਅਕਾਲੀ ਦਲ ਉਸੇ ਸਮੇਂ ਉੱਥੇ ਪੈਰੀ ਹੋ ਜਾਊਗਾ, ਕਹੂਗਾ ਕਿ ਗਿਆਨੀ ਜੀ ਤੁਸੀਂ ਕੋਈ ਗੱਲ ਨਹੀਂ, ਸੇਵਾਵਾਂ ਦੇਈ ਚੱਲੋ। ਤਾਂ ਇਸ ਹਾਲਤ ਦੇ ਵਿੱਚ ਗਿਆਨੀ ਗੁਰਬਚਨ ਸਿੰਘ ਨੂੰ ਬਦਲਣਾ ਬਹੁਤ ਔਖਾ ਹੈ, ਜਦ ਤੱਕ ਉਹ ਆਪ ਤਿਆਰ ਨਹੀਂ ਹੁੰਦਾ ਕਿ ਹਾਂ ਭਾਈ ਹੁਣ ਆਪਾਂ ਚੱਲੀਏ, ਬਹੁਤ ਸੇਵਾ ਕਰ ਲਈ ਅਕਾਲ ਤਖਤ। ਤਾਂ ਇਹ ਗੱਲ ਜਿਹੜੀ ਆ ਉਹ ਅੱਜ ਲੰਗੋਵਾਲ ਸਾਹਿਬ ਨੇ ਸਾਫ਼ ਕਰ ਦਿੱਤੀ। ਉਹ ਕਹਿੰਦੇ ਆ ਜੀ ਕਿ ਮਤਭੇਦ ਦੀਆਂ ਖਬਰਾਂ ਜਿੰਨੀਆਂ ਮਰਜ਼ੀ ਆਈ ਜਾਣ, ਪਰ ਗਿਆਨੀ ਗੁਰਬਚਨ ਸਿੰਘ ਨੂੰ ਬਦਲਣ ਦਾ ਹਾਲੇ ਕੋਈ ਇਰਾਦਾ ਨਹੀਂ। ਉਹ ਕਹਿੰਦੇ ਕਿ ਉਹ ਸੇਵਾਵਾਂ ਜਿਹੜੀਆਂ ਉਹ ਲਗਾਤਾਰ ਦਿੰਦੇ ਰਹਿਣਗੇ, ਪਰ ਨਾਲ ਉਹਨਾਂ ਮੰਨਿਆ ਕਿ ਰਾਮ ਰਹੀਮ ਨੂੰ ਮਾਫੀ ਨਹੀਂ ਸੀ ਦੇਣੀ ਚਾਹੀਦੀ। ਤੇ ਹੁਣ ਤੁਸੀਂ ਦੇਖ ਲਓ, ਮਾਫੀ ਨਹੀਂ ਦੇਣੀ ਚਾਹੀਦੀ, ਮਤਲਬ ਕਿ ਮਾਫੀ ਵਾਲਾ ਕੰਮ ਗਲਤ ਕੀਤਾ, ਪਰ ਗਲਤ ਕਰਕੇ ਵੀ ਗਿਆਨੀ ਗੁਰਬਚਨ ਸਿੰਘ ਆਪਣੀ ਗਲਤੀ ਨਹੀਂ ਮੰਨਦਾ, ਪਰ ਬਾਵਜੂਦ ਇਸ ਦੇ ਕਹਿੰਦੇ ਆ ਕਿ ਨਹੀਂ, ਇਹ ਅਕਾਲ ਤਖਤ ਦਾ ਜਥੇਦਾਰ ਹੈ ਜਿਹੜਾ ਉਹ ਤੁਹਾਨੂੰ ਮੰਨਣਾ ਹੀ ਪਊਗਾ। ਦੇਖ ਲਓ ਕਿੱਦਾਂ ਥੋਪੇ ਜਾ ਰਹੇ ਨੇ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।